ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਸਮਾਗਮ। ਮੋਦੀ ਸਰਕਾਰ ਵੱਲੋਂ 14 ਫਸਲਾਂ ਤੇ MSP ਦੇਣ ਦੇ ਫੈਸਲੇ ਨੂੰ ਮੰਨਣ ਤੋਂ ਕਿਸਾਨਾਂ ਨੇ ਕੀਤਾ ਇਨਕਾਰ। ਪੰਜਾਬ ਸਰਕਾਰ ਦੇ ਸਲਾਹਕਾਰੀ ਬੋਰਡ ਦੀ ਸਿਫਾਰਿਸ਼ ਤੋਂ ਬਾਅਦ ਵਧਾਈ ਗਈ ਭਾਈ ਅੰਮ੍ਰਿਤਪਾਲ ਸਿੰਘ ਤੇ ਲੱਗੇ NSA ਦੀ ਮਿਆਦ। ਜੂਨ 1984 ਘੱਲੂਘਾਰੇ ਦੇ 40 ਸਾਲ ਬੀਤਣ ਤੇ ਸਿੱਖ ਸੰਗਤਾਂ ਵੱਲੋਂ ਸ਼ਹੀਦੀ ਸਮਾਗਮ ਨਿਊਯਾਰਕ ਦੇ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਵਿਖੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਇਲਾਹੀ ਬਾਣੀ ਦਾ ਕੀਰਤਨ ਹੋਇਆ। ਇਸ ਮੌਕੇ ਜੂਨ 84 ਘੱਲੂਘਾਰੇ ਤੇ 40 ਸਾਲਾਂ ਦੇ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਵੀ ਸਿੱਖ ਸੰਘਰਸ਼ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦਿਆਂ ਸ਼ਹੀਦ ਹੋਏ ਸਿੰਘਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਇਸ ਮੌਕੇ ਭਾਈ ਹਿੰਮਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਲਗਾਤਾਰ ਸਿੱਖਾਂ ਤੇ ਤਸ਼ੱਦਦ ਢਾਇਆ ਜਾ ਰਿਹਾ ਹੈ। ਹੁਣ ਭਾਰਤ ਸਾਜ਼ਿਸ਼ਾਂ ਕਰਕੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਵਾ ਰਿਹਾ ਹੈ। ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਅਤੇ ਅਮਰੀਕਾ ਵਿੱਚ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਹੁਣ ਦੁਨੀਆ ਨੂੰ ਪਤਾ ਹੈ ਕਿ ਭਾਰਤ ਵੱਲੋਂ ਸਿੱਖਾਂ ਨੂੰ ਕਿਵੇਂ ਦਬਾਇਆ ਜਾ ਰਿਹਾ ਹੈ। ਸਿੱਖਾਂ ਲਈ ਆਜ਼ਾਦ ਸਿੱਖ ਰਾਜ ਖਾਲਿਸਤਾਨ ਹੀ ਆਜ਼ਾਦੀ ਦਾ ਤੇ ਇਹਨਾਂ ਜ਼ੁਲਮਾਂ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਰਾਹ ਹੈ। ਸੋ ਅੱਜ ਆਪ ਜੀ ਜਿਵੇਂ ਜਾਣਦੇ ਹੋ, ਜੂਨ 1984 ਜੋ ਭਾਰਤੀ ਹਕੂਮਤ ਨੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ 33 ਤੋਂ ਵੱਧ ਗੁਰਧਾਮ ਜੋ ਭਾਰਤ ਦੀਆਂ ਦੂਜੀਆਂ ਸਟੇਟਾਂ ਵਿੱਚ ਸਥਿਤ ਹਨ, ਇਤਿਹਾਸਕ ਗੁਰਦੁਆਰੇ ਸਾਹਿਬਾਨਾਂ ਤੇ ਅਟੈਕ ਕੀਤਾ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਉਹਨਾਂ ਦੀ ਅਗਵਾਈ ਦੇ ਵਿੱਚ ਲੜਿਆ ਗਿਆ ਇਹ ਯੁੱਧ ਸੰਘਰਸ਼ ਭਾਰਤੀ ਹਕੂਮਤ ਦੇ ਖਿਲਾਫ। ਆਪ ਜੀ ਨੂੰ ਪਤਾ ਆ, ਇਹ ਜੋ ਵਰ੍ਹਾ ਆ 40 ਵਰ੍ਹੇ ਹੋ ਗਏ ਹਨ। ਜੂਨ 1984 ਦਾ ਜੋ ਘੱਲੂਘਾਰਾ ਅਸੀਂ ਮਨਾਉਂਦੇ ਆ ਰਹੇ ਹਾਂ। ਸੋ ਸਾਧ ਸੰਗਤ ਜੀ, ਇਹ 40 ਵਰ੍ਹਿਆਂ ਦੇ ਵਿੱਚ ਮੰਥਨ ਕਰਨਾ ਆ ਕਿ ਅਸੀਂ ਕੀ ਖੱਟਿਆ ਤੇ ਕੀ ਕਮਾਇਆ। ਉਹਨਾਂ ਯੋਧਿਆਂ ਨੇ ਜੋ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਵਚਨ ਕਹੇ ਸੀ ਕਿ ਜਿਸ ਦਿਨ ਭਾਰਤੀ ਹਕੂਮਤ ਦੇ ਨਾਪਾਕ ਕਦਮ ਜਿਹੜੇ ਆ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਪਏ, ਉਸੇ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਣੀ ਆ। ਖਾਲਿਸਤਾਨ ਦੀ ਨੀਂਹ ਰੱਖੀ ਗਈ ਆ। ਸੋ ਦੇਸ਼ ਵਿਦੇਸ਼ ਡਾਇਸਪੋਰਾ ਦੇ ਵਿੱਚ ਸਿੱਖ ਨੌਜਵਾਨ ਸੰਘਰਸ਼ ਚਲਾ ਰਹੇ ਆ, ਮੁਹਿੰਮ ਚਲਾ ਰਹੇ ਆ ਖਾਲਿਸਤਾਨ ਦੀ। ਸੋ ਸਾਧ ਸੰਗਤ ਜੀ, ਆਪਣਾ ਬਣਦਾ ਯੋਗਦਾਨ ਅਸੀਂ ਕਿਵੇਂ ਪਾਉਣਾ ਆ। ਇੱਕ ਤਾਂ ਮੈਂ ਬੇਨਤੀ ਕਰਾਂਗਾ, ਥੱਲੇ ਲੰਗਰ ਹਾਲ ਦੇ ਨਾਲ ਦੇ ਵੱਡੇ ਕਮਰੇ ਦੇ ਵਿੱਚ ਐਗਜੀਬਿਸ਼ਨ ਜਿਹੜੀ ਪ੍ਰਦਰਸ਼ਨੀ, ਉਹਨਾਂ ਮਰਜੀਵੜਿਆਂ ਦੇ ਦਰਸ਼ਨ ਜ਼ਰੂਰ ਕਰੋ। ਉਹ ਰੱਬੀ ਰੂਹਾਂ ਜਿਨ੍ਹਾਂ ਨੇ ਹਥਿਆਰਾਂ ਦੇ ਨਾਲ ਨਹੀਂ, ਉਹਨਾਂ ਦੇ ਹੌਸਲੇ ਬੜੇ ਬੁਲੰਦ ਸੀ। ਉਹਨਾਂ ਨੇ ਗੁਰੂ ਦੇ ਥਾਪੜੇ ਲੈ ਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੇ ਅਗਵਾਈ ਦੇ ਵਿੱਚ ਸੰਘਰਸ਼ ਲੜਿਆ। ਉਹਨਾਂ ਦੇ ਦਰਸ਼ਨ ਕਰੋ, ਉਹਨਾਂ ਦੇ ਨਾਮ ਪੜ੍ਹੋ। ਤੇ ਬਾਹਰ ਲੌਬੀ ਦੇ ਵਿੱਚ ਵੀ ਪ੍ਰਦਰਸ਼ਨੀ ਲੱਗੀ ਹੋਈ ਆ। ਡਾਇਸਪੋਰਾ ਦੇ ਵਿੱਚ ਹਰ ਇੱਕ ਗੁਰਦੁਆਰੇ ਸਾਹਿਬਾਨ ਪ੍ਰਬੰਧ ਕੀਤੇ ਜਾ ਰਹੇ ਹਨ, ਕਿਉਂਕਿ ਸਾਡਾ ਜਿਹੜਾ ਸਿੱਖ ਇਤਿਹਾਸ, ਸਾਡੇ ਗੁਰੂ ਸਾਹਿਬਾਨਾਂ ਦਾ ਇਤਿਹਾਸ, ਉਸ ਇਤਿਹਾਸ ਤੋਂ ਸੇਧ ਲੈਂਦਾ ਹੋਇਆ ਜਿਹੜੇ ਪੰਜਾਬ ਨਿਵਾਸੀ ਆ, ਅਸੀਂ ਕਦੇ ਗੁਲਾਮੀ ਕਬੂਲਿਓ ਨਹੀਂ ਆ। ਤੇ ਜਦੋਂ ਅੰਗਰੇਜ਼ ਰਾਜ ਤੋਂ ਬਾਅਦ ਇਹ ਕਹਿੰਦੇ ਕਿ ਭਾਰਤ ਆਜ਼ਾਦ ਹੋ ਗਿਆ, ਭਾਰਤ ਅਸੀਂ ਸਿੱਖ ਗੁਲਾਮ ਹੋ ਗਏ, ਸਾਡੇ ਪੰਜਾਬ ਦੇ ਦੋ ਟੋਟਿਆਂ ਦੇ ਵਿੱਚ ਵੰਡ ਦਿੱਤਾ ਗਿਆ। ਪਰ ਉਸ ਤੋਂ ਬਾਅਦ ਜਦੋਂ ਹਿੰਦੂ ਰਾਜ ਆਇਆ ਜਿਹੜਾ ਅੱਜ, ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਸਮੇਂ ਦੇ ਵਿੱਚ ਉਹਨੇ 18 ਸਟੇਟਾਂ ਦੇ ਰਾਜ ਕੀਤਾ ਭਾਰਤ ਦੀਆਂ ਦੇ। ਪਰ ਕਦੇ ਵੀ ਜਿਹੜਾ ਪੰਜਾਬ ਆ, ਪੰਜਾਬ ਦੇ ਵਿੱਚ ਪੰਜਾਬੀਆਂ ਨੇ ਕਦੇ ਗੁਲਾਮੀ ਨਹੀਂ ਕਬੂਲੀ। ਉਸੇ ਰਾਤ ਦੇ ਵਿੱਚ ਜਿਹੜਾ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ, ਸਾਡੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ। ਪਰ ਪੰਜਾਬੀਆਂ ਨੇ ਉਸ ਜਿਹੜੀ ਡੈਣ ਸੀ ਪਾਪਣ ਜਿਹਨੇ ਅਟੈਕ ਕਰਵਾਇਆ, ਉਸ ਨੂੰ ਵੀ ਜਵਾਬ ਦਿੱਤਾ ਗਿਆ। ਸ਼ਹੀਦ ਬੈਂਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਜੀ ਉਹਨਾਂ ਨੇ। ਤੇ ਉਸ ਤੋਂ ਬਾਅਦ ਹੁਣ ਮੋਦੀ ਦੀ ਸਰਕਾਰ ਚੱਲ ਰਹੀ ਆ। ਮੋਦੀ ਨੇ ਵੀ 18-19 ਸਟੇਟਾਂ ਦੇ ਵਿੱਚ ਰਾਜ ਕੀਤਾ, ਪਰ ਮੋਦੀ ਜਿਹੜੀ BJP ਦੀ ਗੌਰਮੈਂਟ ਆ, ਪੰਜਾਬ ਨਿਵਾਸੀਆਂ ਨੇ, ਪੰਜਾਬੀਆਂ ਨੇ ਉਹਨੂੰ ਵੀ ਜਵਾਬ ਦਿੱਤਾ। ਉਸ ਹੁਣ ਦੀ ਇਲੈਕਸ਼ਨ ਦੇ ਵਿੱਚ ਵੀ ਪੰਜਾਬੀਆਂ ਨੇ BJP ਨੂੰ ਜਿਹੜਾ ਜਵਾਬ ਦਿੱਤਾ ਆ।
ਪਰ ਉਸ ਦੇ ਵਿੱਚ ਸਾਧ ਸੰਗਤ ਜੀ ਜਦੋਂ ਪਿਛਲੀ ਟਰਮ ਦੇ ਵਿੱਚ ਕਿਸਾਨੀ ਸੰਘਰਸ਼ ਚੱਲਿਆ, ਉਸ ਸੰਘਰਸ਼ ਦੇ ਵਿੱਚ ਵੀ ਕਿੰਨੇ ਹੀ ਉਹਨੇ ਜਿਹੜੇ ਆ ਭਾਰਤ ਦੇ ਵਿੱਚ ਜਦੋਂ ਦਾ ਮੋਦੀ ਦਾ ਰਾਜ ਆਇਆ, ਅਲੱਗ-ਅਲੱਗ ਬਿੱਲ, ਚਾਹੇ ਉਹ 370 ਦੀ ਗੱਲ ਕਰ ਲਓ, ਸਿਟੀਜ਼ਨ ਅਮੈਂਡਮੈਂਟ ਬਿੱਲ ਦੀ ਗੱਲ ਕਰ ਲਓ, ਪਰ ਜਦੋਂ ਕਿਸਾਨੀ ਸੰਘਰਸ਼ ਚੱਲਿਆ ਤਾਂ ਉਸ ਦਾ ਰੱਥ ਵੀ ਪੰਜਾਬੀਆਂ ਨੇ ਰੋਕਿਆ। ਉਹਨੂੰ ਚੈਲੰਜ ਕੀਤਾ ਵੀ ਪੰਜਾਬ ਤੁਹਾਡੇ ਹਿੰਦੂ ਰਾਸ਼ਟਰ ਦੀ, ਦਿੱਲੀ ਹਕੂਮਤ ਦੀ ਕਦੇ ਵੀ ਗੁਲਾਮੀ ਨਹੀਂ ਕਬੂਲੇਗਾ, ਤੇ ਉਸ ਨੂੰ ਵੀ ਰੋਕਿਆ ਗਿਆ। ਤਾਂ ਫਿਰ ਸਾਧ ਸੰਗਤ ਜੀ ਜਦੋਂ ਕਿਸਾਨੀ ਸੰਘਰਸ਼ ਦੇ ਵਿੱਚ ਵੀ ਉਹਨੂੰ ਭਜਾਇਆ, ਤੇ ਅੱਜ ਅਸੀਂ ਗੱਲ ਕਰਦੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਜੋ ਜੂਨ 1984 ਦਾ ਘੱਲੂਘਾਰਾ ਦਿਹਾੜਾ ਅਸੀਂ ਸਿੱਖ ਕਲਚ ਸੋਸਾਇਟੀ ਗੁਰਦੁਆਰਾ ਸਾਹਿਬ ਵਿੱਚ ਮਨਾ ਰਹੇ ਹਾਂ। ਸਾਡਾ ਕੀ ਫਰਜ਼ ਬਣਦਾ? ਦੇਸ਼ ਵਿਦੇਸ਼ ਦੇ ਵਿੱਚ ਕੰਪੇਨ ਚੱਲਦੀ ਪਈ ਆ, ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨ ਜੋ ਪੰਜਾਬ ਖਾਲਿਸਤਾਨ ਦੀ ਗੱਲ ਮੁਹਿੰਮ ਚਲਾ ਰਹੇ ਆ, ਅਸੀਂ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਆ। ਉਹਨਾਂ ਨੂੰ ਸਲੂਟ ਆ ਕਿ ਪੰਜਾਬ ਦੀ ਧਰਤੀ ਤੇ ਉਹ ਮੁਹਿੰਮ ਚਲਾ ਰਹੇ, ਪਰ ਵਿਦੇਸ਼ਾਂ ਦੇ ਵਿੱਚ ਵੀ ਬਰਾਬਰ ਇਹ ਸੰਘਰਸ਼ ਚਲਾਇਆ ਜਾ ਰਿਹਾ ਆ। ਪਰ ਭਾਰਤੀ ਹਕੂਮਤ ਨੇ ਕੀਤਾ ਕੀ? ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਜਿਹੜੀਆਂ ਸੈਂਟਰ ਤੋਂ ਸਾਜ਼ਿਸ਼ਾਂ ਰਚੀਆਂ ਗਈਆਂ, ਵਿਦੇਸ਼ਾਂ ਦੇ ਵਿੱਚ ਸਿੱਖ ਨੌਜਵਾਨਾਂ ਦੀਆਂ ਜਿਹੜੀਆਂ ਪਲੈਨਿੰਗਾਂ, ਉਹਨਾਂ ਦੀਆਂ ਕਿਲਕ ਦੀਆਂ ਐਕਟੀਵਿਸਟੀਆਂ ਰੱਖੀਆਂ ਗਈਆਂ। ਤਾਂ ਇਸ ਕੰਟਰੀ ਦੇ ਵਿੱਚ ਵੀ ਤਰਨਜੀਤ ਸੰਧੂ ਸੀ, ਉਹ ਹੁਣ ਇਲੈਕਸ਼ਨ ਵੀ ਲੜਿਆ, ਉਹਨੂੰ ਮੂੰਹ ਦੀ ਖਾਣੀ ਪਈ, ਪੰਜਾਬ ਨਿਵਾਸੀਆਂ ਨੇ ਉਹਨੂੰ ਹਰਾਇਆ। ਪਰ ਉਹਦੇ ਕਾਰਜਕਾਲ ਦੇ ਵੇਲੇ ਇੱਥੇ ਅਮਰੀਕਾ ਦੇ ਵਿੱਚ ਪਲਾਟ ਰਚੇ ਗਏ। ਗੁਰਪਤਵੰਤ ਸਿੰਘ ਪੰਨੂ ਦਾ ਜਿਹੜਾ ਉਹ ਨੰਗਾ ਹੋਇਆ FBI ਦਾ ਬੰਦਾ ਉਹਨਾਂ ਦੇ ਨਿਖਿਲ ਗੁਪਤਾ ਨੇ ਹਾਇਰ ਕੀਤਾ, ਉਹ ਰਿਪੋਰਟ ਕੋਰਟ ਦੇ ਵਿੱਚ ਦਰਜ ਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ CC1 ਬੰਦਾ ਜਿਹੜਾ ਭਾਰਤੀ ਡਿਪਲੋਮੈਟ ਏਜੰਸੀਆਂ ਦਾ, ਉਹਦੀ ਗਾਈਡੈਂਸ ਦੇ ਨਾਲ ਇਹ ਸਾਰਾ ਜਿਹੜਾ ਪਲਾਟ ਰਚਣ ਦੀਆਂ ਪਲੈਨਿੰਗਾਂ ਹੋ ਰਹੀਆਂ ਸਨ। ਸਿੱਖ ਐਕਟੀਵਿਸਟ ਜਿਹੜੇ ਵਿਦੇਸ਼ਾਂ 'ਚ ਖਾਲਿਸਤਾਨ ਦੀ ਗੱਲ ਕਰਦੇ ਆ, ਤਾਂ ਹੁਣ ਉਹ CC1 ਜਿਹੜਾ ਕਿ ਕੋਰਟ ਦਿੱਤਾ ਗਿਆ ਸੀ ਇੱਥੇ ਜਦੋਂ ਕੇਸ ਸਬਮਿਟ ਹੋਇਆ ਨਿਊਯਾਰਕ ਦੀ ਕੋਰਟ ਦੇ ਵਿੱਚ, ਅੱਜ ਉਹ ਵੀ ਬੰਦਾ ਨੰਗਾ ਹੋ ਗਿਆ। ਉਸ ਬੰਦੇ ਦਾ ਨਾਮ ਆ ਵਿਕਰਮ ਯਾਦਵ, ਜਿਹੜਾ ਕਿ ਭਾਰਤੀ ਡਿਪਲੋਮੈਟ ਸਮੰਤ ਗੋਇਲ ਦਾ ਨਾਮ ਆਉਂਦਾ ਆ, ਜਿਨ੍ਹਾਂ UK ਦੇ ਵਿੱਚ ਸਿੱਖ ਐਕਟੀਵਿਸਟ ਨੂੰ ਜਿਹੜਾ ਕੁਝ ਪਨਾਹੀ ਕੀਤੀ, ਕਿਵੇਂ ਉਹਨਾਂ ਨੂੰ ਚੁੱਕ ਕੇ ਲਿਜਾ ਕੇ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਡੱਕ ਕੇ ਤਸ਼ੱਦਦ ਢਾਉਣਾ ਆ। ਪਰ ਉਸਦੇ ਨਾਲ ਜਿਹੜਾ ਅਜੀਤ ਡੋਵਲ, ਉਹਦਾ ਵੀ ਨਾਮ ਨਸ਼ਰ ਹੋਇਆ ਆ। ਪਰ ਅੱਜ ਸਾਡਾ ਫਰਜ਼ ਇਹ ਬਣਦਾ ਕਿ ਅਸੀਂ ਕੋਈ ਵਿਦੇਸ਼ਾਂ ਵਿੱਚ ਕਿਸੇ ਨੇ ਹਥਿਆਰ ਚੱਕਣ ਦੀ ਲੋੜ ਨਹੀਂ। ਸਾਡੇ ਨੌਜਵਾਨ, ਸਾਡੇ ਜਿਹੜੇ ਵਿਦੇਸ਼ਾਂ ਦੇ ਵਿੱਚ ਐਕਟੀਵਿਸਟ ਆ, ਕਿਸੇ ਵੀ ਬ੍ਰਾਹਮਣਵਾਦੀ ਹਕੂਮਤ ਦੇ ਨੁਮਾਇੰਦੇ ਨੂੰ ਟੇਬਲ ਟਾਕ ਤੇ ਵੀ ਹਰਾ ਸਕਦੇ ਆ, ਪਰ ਉਹਨਾਂ ਦੀਆਂ ਜਿਹੜੀਆਂ ਝੂਠੀਆਂ ਮਖੌਟਾਂ ਆ, ਝੂਠੀਆਂ ਪਾਲਿਸੀਆਂ ਆ, ਉਹਨਾਂ ਨੂੰ ਨੰਗਾ ਕਰਨ ਵਾਸਤੇ ਉਹ ਦੇਸ਼ ਵਿਦੇਸ਼ ਦੇ ਵਿੱਚ ਸੰਘਰਸ਼ ਚੱਲਦਾ। ਤੁਸੀਂ ਉਹਦੇ ਵਿੱਚ ਜ਼ਰੂਰ ਸਾਡੀ ਨੌਜਵਾਨੀ ਨੂੰ, ਸਾਡੇ ਸਿੱਖ ਬੱਚਿਆਂ ਨੂੰ, ਜਿਨ੍ਹਾਂ ਦੇ ਕੋਲ ਇਸ ਕੰਟਰੀ ਦੀ ਐਜੂਕੇਸ਼ਨ ਆ, ਇਤਿਹਾਸ ਪੜ੍ਹੋ, ਐਗਜੀਬਿਸ਼ਨ ਲੱਗੀਆਂ ਪੜ੍ਹੋ, ਸਾਡੇ ਨਾਲ ਕੀ ਵਾਪਰਿਆ, ਕਿਹਨਾਂ ਦੀਆਂ ਸਾਜ਼ਿਸ਼ਾਂ ਸੀਗੀਆਂ। ਕਿਸਾਨਾਂ ਨੇ ਕੇਂਦਰ ਸਰਕਾਰ ਦੇ ਸੋਣੀ ਦੀਆਂ 14 ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਵੱਲੋਂ ਸੋਣੀ ਦੀਆਂ ਫਸਲਾਂ ਤੇ MSP ਵਧਾਉਣ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਚੰਡੀਗੜ੍ਹ ਕਿਸਾਨ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ MSP ਤੇ ਇਜ਼ਾਫਾ ਨਾਕਾਫੀ ਹੈ। ਉਹਨਾਂ ਕਿਹਾ ਕਿ ਸਾਡੀ ਮੰਗ MSP ਤੇ ਕਾਨੂੰਨੀ ਗਰੰਟੀ ਹੈ। ਨਰਮੇ ਤੇ MSP 6500 ਸੀ, ਪਰ ਖਰੀਦ 4500 ਤੱਕ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ MSP ਦੇਣ ਦਾ ਫਾਇਦਾ ਤਾਂ ਹੈ ਜੇ ਕਿਸਾਨਾਂ ਦੀ ਫਸਲ MSP ਤੇ ਖਰੀਦੀ ਜਾਵੇ। ਵੱਧਦੀ ਮਹਿੰਗਾਈ ਦੇ ਮੁਕਾਬਲੇ ਦਿੱਤੀ ਗਈ MSP ਨਾਕਾਫੀ ਹੈ। ਉਹਨਾਂ ਕਿਹਾ ਕਿ ਜੇਕਰ MSP ਐਲਾਨੀ ਜਾਂਦੀ ਹੈ ਤਾਂ ਫਸਲ ਦੀ ਖਰੀਦ ਵੀ ਹੋਵੇਗੀ। ਉਹਨਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਵਾਰਾਣਸੀ ਵਿੱਚ PM ਦੀ ਗੱਡੀ ਤੇ ਜੁੱਤੀ ਸੁੱਟਣ ਦਾ ਮਾਮਲਾ ਵੀ ਚੁੱਕਿਆ। ਇਸ ਦੇ ਇਲਾਵਾ ਕਿਸਾਨ ਆਗੂਆਂ ਨੇ ਕਿਹਾ ਕਿ ਨਵਦੀਪ ਜਲਬੇੜਾ ਤੇ ਹਰਿਆਣਾ ਸਰਕਾਰ ਵੱਲੋਂ 16 ਕੇਸ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵਦੀਪ ਸਿੰਘ ਤੇ ਪਹਿਲਾਂ ਹੀ 9 ਕੇਸ ਦਰਜ ਹਨ। ਹਰਿਆਣਾ ਸਰਕਾਰ ਨਵਦੀਪ ਉੱਤੇ ਨਿੱਜੀ ਤੌਰ ਤੇ ਤਸ਼ੱਦਦ ਕਰ ਰਹੀ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਸੋਣੀ ਸੀਜ਼ਨ ਲਈ 14 ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਉਦੇਸ਼ ਕਿਸਾਨਾਂ ਨੂੰ ਉਹਨਾਂ ਦੀ ਉਪਜ ਦੀ ਬਿਹਤਰ ਕੀਮਤ ਪ੍ਰਦਾਨ ਕਰਨਾ ਅਤੇ ਖੇਤੀਬਾੜੀ ਸੈਕਟਰ ਨੂੰ ਵਧੇਰੇ ਲਾਭਕਾਰੀ ਬਣਾਉਣਾ ਹੈ। ਅੱਜ ਤੱਕ ਸਰਕਾਰ ਜਿੰਨੇ ਵੀ ਸਾਨੂੰ ਸੰਦ ਪ੍ਰੋਵਾਈਡ ਕਰਵਾਉਂਦੀ ਹੈ ਸਬਸਿਡੀ ਤੇ, ਹਰ ਇੱਕ ਸੰਦ ਉਹ ਪ੍ਰੋਵਾਈਡ ਕਰਾਉਂਦੀ ਹੈ ਜਿਹਨੂੰ ਘੱਟੋ ਘੱਟ 60 ਹਾਰਸ ਪਾਵਰ ਦਾ ਟਰੈਕਟਰ ਖਿੱਚੇ।
ਕਿੰਨੇ ਕੁ ਸੰਦ ਆ ਜਿਹੜੇ 35 ਹਾਰਸ ਪਾਵਰ ਦੇ ਟਰੈਕਟਰ ਦੇ ਖਿੱਚਣ ਵਾਲੇ ਤਿਆਰ ਕਰਵਾ ਕੇ ਦਿੱਤੇ ਲੋਕਾਂ ਨੂੰ। ਇਹਦਾ ਮਤਲਬ ਪਾਲਿਸੀ ਜਿਹੜੀਆਂ ਬਣ ਰਹੀਆਂ ਨੇ ਉਹ ਕਾਰਪੋਰੇਟ ਪੱਖੀ ਬਣ ਰਹੀਆਂ ਨੇ, ਕਿਸਾਨਾਂ ਨੂੰ ਦੀ ਲੁੱਟ ਕਰਾਉਣ ਵਾਲੀ ਬਣ ਰਹੀਆਂ ਨੇ। ਤਾਂ ਪ੍ਰਬੰਧ ਕਿਸਾਨ ਵਿਚਾਰਾ ਕਿਵੇਂ ਕਰ ਪਾਏਗਾ? ਲੇਕਿਨ ਅਸੀਂ ਪਿਛਲੀ ਵਾਰ ਤੋਂ ਵੀ ਇਹ ਪਿੱਟ ਰਹੇ ਹਾਂ, ਸਰਕਾਰ ਨੂੰ ਰਿਕੁਐਸਟਾਂ ਕਰ ਰਹੇ ਹਾਂ ਕਿ ਕਿਸਾਨਾਂ ਨੂੰ ਇੰਨਾ ਕੁ ਤਾਂ ਅਲਾਊ ਕਰੋ ਕਿ ਉਹ ਆਪਦੀਆਂ ਲਾਈਨਾਂ ਸਾੜ ਕੇ ਪਰਾਲੀ ਤੋਂ ਜਾਨ ਛੁਡਾ ਲੈਣ। ਨਹੀਂ ਤਾਂ ਜਿੱਥੇ ਜਿੱਥੇ ਇਹਨਾਂ ਦੇ ਜਿਹੜੇ ਸੰਦ ਦਿੱਤੇ ਸਾਡੇ ਕਿਸਾਨਾਂ ਨੂੰ, ਉਹ ਲੋਕ ਸੁਪਰ ਸੀਡਰ ਚਲਾਉਂਦੇ ਨੇ, ਉੱਥੇ ਸਮੱਸਿਆ ਆ ਰਹੀ ਹੈ। ਜਿਨ੍ਹਾਂ ਨੇ ਮਲਚਿੰਗ ਕੀਤੀ ਹੈ ਉੱਥੇ ਸਮੱਸਿਆ ਆ ਰਹੀ ਹੈ। ਤੁਸੀਂ ਦੇਖਿਆ ਇੱਥੇ ਸੁੰਡੀ ਪੈ ਗਈ ਜੀ, ਕਿੱਲਿਆਂ ਦੇ ਕਿੱਲੇ ਫਸਲ ਬਰਬਾਦ ਹੋ ਗਈ, ਕਿਸੇ ਨੇ ਬਾਤ ਨਹੀਂ ਪੁੱਛੀ ਕਿਸਾਨ ਦੀ। ਸੋ ਕਿਸਾਨ ਚਾਰ ਚੁਫੇਰੋਂ ਇੱਕ ਸਮੱਸਿਆ 'ਚ ਘਿਰ ਚੁੱਕਿਆ, ਜਿਹੜਾ ਹਰ ਇੱਕ ਚੀਜ਼ ਦਾ ਹੱਲ ਹੀ ਕਿਸਾਨ 'ਤੇ ਛੱਡਿਆ ਜਾ ਰਿਹਾ ਕਿ ਕਿਸਾਨ ਹੀ ਕਰੇ। ਤੋ ਇਸ ਕਰਕੇ ਕਿਸਾਨ ਦੀ ਸਪੋਰਟ ਕਰਨੀ ਬਣਦੀ ਹੈ। ਹੁਣ ਪਿੱਛੇ ਸੁਪਰੀਮ ਕੋਰਟ ਨੇ ਇੱਕ ਵਾਰੀ ਕਿਹਾ ਵੀ ਇਹਨਾਂ ਨੂੰ 100 ਰੁਪਇਆ ਕੁਇੰਟਲ ਇਨਸੈਂਟਿਵ ਦਿਓ। ਸੁਪਰੀਮ ਕੋਰਟ ਦਾ ਹੁਕਮ ਨਹੀਂ ਮੰਨਿਆ ਕਿਸੇ ਨੇ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਕਿ ਜਿਹੜੇ ਛੋਟੇ ਫਾਰਮਰ ਨੇ ਉਹਨਾਂ ਨੂੰ ਜਿਹੜੇ ਸੰਦ ਦੇਣੇ ਆ ਉਹ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਵਾਓ। ਕਿਸੇ ਨੇ ਨਹੀਂ ਦਿੱਤੇ। ਈਵਨ ਇਹ ਵੀ ਕਿਹਾ ਕਿ ਜੇ ਨਹੀਂ ਦੇ ਸਕਦੇ ਇੰਨੇ ਰੁਪਈਆਂ ਦੀ ਸਪੋਰਟ ਕਰ ਦਿਓ, ਉਹ ਵੀ ਨਹੀਂ ਕੀਤੀ। ਫਾਰਮਰ ਦੀ ਕੋਈ ਨਹੀਂ ਸੁਣ ਰਿਹਾ, ਫਾਰਮਰ ਨੂੰ ਹੀ ਦੱਬਿਆ ਜਾ ਰਿਹਾ, ਲੁੱਟਿਆ ਜਾ ਰਿਹਾ ਔਰ ਉਹ ਦਬਾਇਆ ਜਾ ਰਿਹਾ ਹੈ। ਤੋ ਇਹ ਕਿੰਨਾ ਕੁ ਵਿਚਾਰਾ ਮਤਲਬ ਬੋਝ ਚੱਕ ਸਕੇਗਾ, ਜਿਹੜਾ ਆਲਰੇਡੀ ਅੱਜ ਇਸ ਵੇਲੇ ਜਦੋਂ ਫਾਰਮਰ ਦੀ ਇਨਕਮ ਹੈ ਜਿਹੜੀ ਉਹ 27 ਰੁਪਏ ਦੇ ਪਰ ਡੇ ਹੈ, ਤੇ ਤੁਸੀਂ ਅੰਦਾਜ਼ਾ ਲਾਓ ਕਿ ਫਾਰਮਰ ਇਹ ਸਾਰਾ ਕੁਝ ਚੱਕ ਲੇਗਾ ਵਜਨ। ਸਰਕਾਰਾਂ ਹੈਲਪ ਕਰਨ ਤਾਂ ਹੀ ਇਹ ਸਾਰਾ ਕੁਝ ਹੱਲ ਹੋ ਸਕਦਾ। ਅਨਾਜ ਕਿਸਾਨ ਆਪਣੇ ਲਈ ਨਹੀਂ ਪੈਦਾ ਕਰਦਾ। ਅਸੀਂ ਚੌਲ ਕਿੰਨਾ ਖਾਂਦੇ ਹਾਂ, ਪੰਜਾਬ ਦੇ ਲੋਕ ਚੌਲ ਕਿੰਨਾ ਖਾਂਦੇ ਆ, ਔਰ ਸਾਨੂੰ ਸਾਡੀ ਐਗਰੀਕਲਚਰ ਯੂਨੀਵਰਸਿਟੀ ਦੇ ਥਰੂ ਦਿੱਤੇ ਗਏ ਉਹ, ਔਰ ਸਾਡਾ ਪਾਣੀ ਵੀ ਲੁੱਟ ਲਿਆ, ਸਾਡਾ ਕਿਸਾਨ ਵੀ ਲੁੱਟ ਲਿਆ, ਤੇ ਅਨਾਜ ਚੱਕ ਕੇ। ਬਿਜਲੀ ਫ੍ਰੀ ਦਿੱਤੀ ਕਿਉਂ ਹੈ? ਪਾਣੀ ਫ੍ਰੀ ਦਿੱਤਾ ਕਿਉਂ ਹੈ? ਅਸੀਂ ਮੰਗਦੇ ਸੀਗੇ ਕਿ ਸਾਨੂੰ ਸਾਡੀ ਫਸਲ ਦਾ ਰੇਟ ਪੂਰਾ ਦਿਓ। ਡਾਕਟਰ ਸਵਾਮੀਨਾਥਨ ਦੀ ਰਿਪੋਰਟ ਵੀ ਮਗਰੋਂ ਆਈ ਹੈ। ਅਸੀਂ ਇਹ ਮੰਗ ਕਰਦੇ ਸੀਗੇ ਕਿ ਫਾਰਮਰ ਨੂੰ ਉਹਦੀ ਫਸਲ ਦਾ ਰੇਟ ਆ ਜਿਹੜਾ ਸੂਚਕ ਅੰਕ ਨਾਲ, ਉਹਦੇ ਮੁਤਾਬਕ ਅਗਰ ਸੂਚਕ ਅੰਕ ਨਾਲ ਦਿੰਦੇ ਆ ਨਾ ਜੀ, 7600 ਰੁਪਈਆ ਘੱਟੋ ਘੱਟ ਕਣਕ ਦਾ ਰੇਟ ਬਣਦਾ ਹੈ, 5400 ਰੁਪਈਆ ਘੱਟੋ ਘੱਟ ਝੋਨੇ ਦਾ ਰੇਟ ਬਣਦਾ ਹੈ। ਅਗਰ ਇਹ ਦਿੰਦੇ ਆ ਤਾਂ ਉਹ ਵੀ ਘੱਟੋ ਘੱਟ ਹੈ ਵੀ ਅਸੀਂ ਥੋੜ੍ਹੇ ਜਿਹੇ ਨਾਲ ਵੀ ਸਾਰ ਲਾਂਗੇ ਤਾਂ ਵੀ ਸਾਡੇ ਇੰਨਾ ਬਣਦਾ। ਉਹ ਨਹੀਂ ਦਿੱਤਾ ਸਾਨੂੰ ਤਾਂ ਬਾਦਲ ਸਾਹਿਬ ਨੇ ਕਹਿਦਾ ਆਹ ਲਓ ਜੀ ਤੁਹਾਨੂੰ ਜਿੰਨਾ ਚਿਰ ਕੇਂਦਰ ਨਹੀਂ ਕੁਛ ਦਿੰਦਾ ਆਹ ਮੈਂ ਦਿੰਦਾ ਤੁਹਾਨੂੰ ਇੰਨਾ ਕੁ। ਉਹ ਸਾਨੂੰ ਮਿਲਿਆ, ਉਹਦੇ ਤੇ ਵੀ ਡਾਂਗ ਠਾਈ ਫਿਰਦੇ ਆ। ਇੱਕ ਲੋੜਵੰਦ ਨੂੰ ਮਿਲਣਾ, ਇੱਕ 100 ਕਿੱਲੇ ਵਾਲੇ ਨੂੰ ਮਿਲਣਾ। ਮੈਂ ਦੱਸਦਾ ਇੱਕ ਮਿੰਟ ਜੀ, 100 ਕਿੱਲਾ 200 ਕਿੱਲਾ 500 ਕਿੱਲੇ ਵਾਲਾ, ਕੀ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਲੈ ਰਹੇ ਆਪਾਂ? ਮੇਰਾ ਮੰਨਣਾ, ਔਰ ਸਾਡਾ ਇਕੱਲਾ ਮੇਰਾ ਨਹੀਂ, ਤੁਸੀਂ ਮੇਰੇ ਨਾਲ ਬੈਠ ਜਾਓ, ਤੁਹਾਨੂੰ ਵੀ ਮਨਾ ਲਾਂਗੇ ਵੀ ਆਹ ਗੱਲ ਇਵੇਂ ਹੀ ਹੈ। ਅੱਜ 1 ਕੁਇੰਟਲ ਕਣਕ 3200 ਨੂੰ ਪੈਦਾ ਹੋ ਰਹੀ ਹੈ, ਜਿਹਨੇ ਜਦੋਂ ਮਰਜ਼ੀ ਆਪਾਂ ਫਿਰ ਵਿਹਲੇ ਟਾਈਮ 'ਤੇ ਬਹਿ ਕੇ ਚਰਚਾ ਕਰ ਲਾਂਗੇ। ਹੁਣ 3200 ਨੂੰ ਪੈਦਾ ਹੁੰਦੀ ਹੈ ਜੀ, ਵਿਕੀ ਕੀ ਰੇਟ ਸਾਡੀ 2275 ਵਿਕੀ ਹੈ ਨਾ। ਹੁਣ 950 ਰੁਪਈਆ ਯਾਰ ਸਾਨੂੰ ਘਾਟਾ ਪੈ ਰਿਹਾ ਹੈ। ਅਤੇ ਜਿੰਨਾ ਕਿਸੇ ਨੇ ਵੱਧ ਪੰਗਾ ਲਿਆ ਨਾ, ਜਿਹਨੂੰ ਤੁਸੀਂ ਵੱਡਾ ਗਿਣਿਆ, ਜਿੰਨੇ ਉਹਨੇ ਵੱਧ ਵੇਚੀ ਹੈ, ਅਤੇ ਜਦੋਂ ਜਿੱਦਾਂ ਮੁਨਾਫਾ ਹੋਏਗਾ, ਜਿੰਨਾ ਵੱਧਦਾ ਜਾਊਗਾ ਉਹਨਾਂ ਮੁਨਾਫਾ ਗੁਣਾ ਹੁੰਦਾ ਜਾਊ, ਅਤੇ ਜੇ ਘਾਟਾ ਹੈ ਤਾਂ ਜਿੰਨਾ ਵੱਧ ਵੇਚੇ ਉਹਨਾਂ ਘਾਟਾ ਗੁਣਾ ਹੁੰਦਾ ਗਿਆ। ਸੋ ਇਸ ਕਰਕੇ ਫਾਰਮਰ ਦੀ ਹਾਲਾਤ ਆ ਜਿਹੜੇ ਉਹ ਬਹੁਤ ਮੰਦੇ ਨੇ। ਉਹ ਕੋਈ 100 ਕਿੱਲੇ ਵਾਲਾ ਜਾਂ 50 ਕਿੱਲਿਆਂ ਵਾਲੀ ਗੱਲ ਨਹੀਂ ਹੈ। ਇਹਨਾਂ ਨੂੰ ਵੰਡੀਏ ਨਾ, ਇਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਰੇ ਦੇਸ਼ ਦਾ ਕਿਸਾਨ ਇਕਜੁੱਟ ਹੋ ਕੇ ਲੜਾਈ ਲੜੇ। ਸਵਾਲ ਤਾਂ ਇਹ ਹੁੰਦਾ ਵੀ ਜਦੋਂ ਅੱਜ ਕਾਰਪੋਰੇਟ ਨੇ ਮਾਡਲ ਲੈ ਕੇ ਆਂਦਾ ਵਾ ਵੀ ਦੇਸ਼ ਦੀਆਂ ਮਹਿਲਾਵਾਂ ਨੂੰ, ਔਰਤਾਂ ਨੂੰ 6 ਡਰੋਨ ਦਿੱਤੇ ਆ, ਕਿਸੇ ਪੱਤਰਕਾਰ ਦਾ ਕੋਈ ਸਵਾਲ ਨਹੀਂ ਵੀ ਇਹ ਕਾਰਪੋਰੇਟ ਮਾਡਲ ਹੈ, ਕੋਈ ਸਵਾਲ ਚੱਕ ਲਓ। ਕੱਲ੍ਹ ਨੂੰ ਇਹਦੀ ਸਾਈਡ ਇਫੈਕਟ ਆਊ। ਜਿੱਦਣ ਖੇਤੀ 'ਚ ਮਸ਼ੀਨਰੀ ਲਿਆਂਦੀ ਆ ਉਦੋਂ ਅਸੀਂ ਰੌਲਾ ਪਾਉਣ ਵਾਲੇ, ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਰੌਲਾ ਪਾਉਣ ਵਾਲੇ ਵੀ ਹਿੰਦੁਸਤਾਨ ਇਹੋ ਜਿਹਾ ਮੁਲਕ ਆ ਵੀ ਜਿੱਥੇ ਹੱਥ ਵਿਹਲੇ ਨੇ, ਤੁਸੀਂ ਮਸ਼ੀਨਰੀ ਲਿਆਓਗੇ, ਕਾਰਪੋਰੇਟ ਦਾ ਦਾਖਲਾ ਕਰਾਓਗੇ। ਖੇਤੀ ਦੀ ਰਹਿੰਦ ਖੂੰਹਦ ਨਹੀਂ ਸੀ, ਸਾਡਾ ਮਾਡਲ ਬਹੁਤ ਵਧੀਆ ਸੀ। ਹਾਕਮਾਂ ਨੇ ਜਿਹੜੇ ਅੱਜ ਸਾਨੂੰ ਗੱਲਾਂ ਕਰ ਰਹੇ, ਇਹਨਾਂ ਨੇ ਮਸ਼ੀਨਰੀ ਲਿਆ ਕੇ ਰਹਿੰਦ ਖੂੰਹਦ ਵਧੀ ਆ। ਮੈਂ ਕਹਿੰਦਾ ਠੀਕ ਹੈ, ਤੁਸੀਂ ਗੱਲ ਕਰ ਲਓ ਇਹ ਵੀ ਖੇਤ ਠੰਡਾ ਕਰਦੇ। ਤੁਸੀਂ ਉਹ 5 ਕੰਪਨੀਆਂ ਦਾ ਨਾਮ ਕਿਉਂ ਨਹੀਂ ਲੈਂਦੇ ਜਿਹੜੇ ਵਰਲਡ ਦੀਆਂ ਸਭ ਤੋਂ ਵੱਡੀਆਂ ਪਾਣੀ ਪੀਂਦੀਆਂ ਪੂਰੀ ਦੁਨੀਆ ਦਾ ਅੱਧਾ ਪਾਣੀ? ਉੱਤੇ ਚਰਚਾ ਦੀ ਕੋਈ ਡਿਬੇਟ ਹੀ ਨਹੀਂ, ਕਿਉਂਕਿ ਚੈਨਲ ਹੀ ਕੰਪਨੀਆਂ ਦੇ ਨੇ। ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ 'ਤੇ ਸਵਾਲ ਨਾ ਚੱਕੋ। ਸਵਾਲ ਇਹ ਨਹੀਂ ਹੈ ਵੀ ਕਿਸਾਨ ਕੀ ਕਰ ਰਿਹਾ, ਇੱਧਰ ਲਿਆਂਦਾ ਕਿੰਨੇ। ਅਸੀਂ ਤਾਂ ਸਾਡੇ ਪਸ਼ੂਆਂ ਲਈ ਚਾਰੇ ਲਈ ਪਰਾਲੀ ਵੀ ਵਰਤਦੇ ਸੀ,
ਨਾੜ ਵੀ ਵਰਤੇ, ਖੇਤਾਂ ਨੂੰ ਅੱਗ ਵੀ ਨਹੀਂ ਸੀ ਲੈਂਦੇ। ਜਦੋਂ ਖੇਤੀ ਮਸ਼ੀਨਰੀ ਆਈ ਆ, ਇਹ ਮਾਡਲ ਤੇ ਸਵਾਲ ਆ। ਅਸੀਂ ਕਹਿੰਦੇ ਹਰੇ ਇਨਕਲਾਬ ਤੇ ਚਰਚਾ ਕਰ ਲਓ। ਅੱਜ ਜਿਹੜੇ ਰੌਲਾ ਪਾ ਰਹੇ ਨੇ ਪਾਣੀ ਤੇ, ਉਹ ਦੱਸਣ ਨਾ, ਪੰਜਾਬ ਦੇ ਮਾਹਰ ਤਾਂ ਕਹਿੰਦੇ ਸੀ ਪੰਜਾਬ ਦੇ ਵਿੱਚ ਕਿਉਂਕਿ ਝੋਨਾ ਲਾਉਣ ਲਈ 1200 ਮਿਲੀਮੀਟਰ ਬਰਸਾਤ ਚਾਹੀਦੀ ਆ। ਪੰਜਾਬ 700 ਹੁੰਦੀ ਸੀ, 550 ਹੋਣ ਹੋ ਰਹੀ ਆ। ਸਾਨੂੰ ਤਾਂ ਦੇਸ਼ ਵਾਸਤੇ ਧੱਕਿਆ ਗਿਆ ਵੀ ਤੁਸੀਂ ਝੋਨਾ ਪੈਦਾ ਕਰੋ। ਅਸੀਂ ਤਾਂ ਝੋਨਾ ਲਾਉਣ ਵਾਲੇ ਹੈ ਹੀ ਨਹੀਂ। ਜਦੋਂ ਇਹ ਸਵਾਲ ਕਰੀ ਤੇ ਕਹਿੰਦੇ ਜੀ ਉਹਦਾ ਟਾਈਮ ਲੰਘ ਗਿਆ ਜੀ, ਛੱਡੋ ਜੀ ਇਹ ਗੱਲਾਂ ਜੀ ਹੋਣ ਵਾਲੀ ਗੱਲ ਕਰੋ ਜੀ। ਤਾਂ ਇਹ ਡਿਬੇਟ ਉਲਟੀ ਹੈ ਜਿਹੜੀ ਸੰਭਵ ਨਹੀਂ ਹੈ। ਅਸੀਂ ਵੀ ਆਪਣੇ ਤੌਰ ਤੇ ਯਤਨ ਕਰਾਂਗੇ ਜਿੰਨਾ। ਹੁਣ ਬਚਾਅ ਦਾ ਸਾਰਾ ਠੇਕਾ ਸਾਨੂੰ ਵੀ ਤੁਸੀਂ ਆਹ ਕਰੋ, ਅਸੀਂ ਕੋਸ਼ਿਸ਼ ਕਰਦੇ ਹਾਂ। ਖਡੂਰ ਸਾਹਿਬ ਤੋਂ ਨਵੇਂ ਚੁਣੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ 9 ਹੋਰਨਾਂ ਸਾਥੀਆਂ ਦੀ ਕੌਮੀ ਸੁਰੱਖਿਆ ਕਾਨੂੰਨ NSA ਤਹਿਤ ਨਜ਼ਰਬੰਦੀ 1 ਸਾਲ ਲਈ ਵਧਾ ਦਿੱਤੀ ਗਈ ਹੈ। ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਪਿਛਲੇ ਸਾਲ ਮਾਰਚ ਤੋਂ ਨਜ਼ਰਬੰਦ ਹਨ। ਭਾਈ ਅੰਮ੍ਰਿਤਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਹਲਕਾ ਖਡੂਰ ਸਾਹਿਬ ਤੋਂ 1.97 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਲੋਕ ਸਭਾ ਚੋਣ ਜਿੱਤੀ ਹੈ। ਉਹਨਾਂ ਨੇ MP ਵਜੋਂ ਸਹੁੰ ਚੁੱਕਣ ਲਈ ਅਦਾਲਤ ਦਾ ਰੁਖ ਕੀਤਾ ਹੋਇਆ ਹੈ। ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇਹ ਗੱਲ ਸ਼ਿਖਰ ਤੇ ਰਹੀ ਹੈ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਚੋਣ ਜਿੱਤਦੇ ਹਨ ਤਾਂ ਉਹ ਜੇਲ੍ਹ 'ਚੋਂ ਰਿਹਾ ਹੋ ਜਾਣਗੇ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸਲਾਹਕਾਰੀ ਬੋਰਡ ਦੀ ਸਿਫਾਰਿਸ਼ ਦੇ ਆਧਾਰ ਤੇ ਇਸ ਕੇਸ ਨੂੰ ਕੇਂਦਰ ਕੋਲ ਭੇਜਿਆ ਹੈ। ਸਲਾਹਕਾਰੀ ਬੋਰਡ ਨੇ 3 ਜੂਨ ਨੂੰ ਆਪਣੀ ਸਿਫਾਰਿਸ਼ ਵਿੱਚ ਕਿਹਾ ਹੈ ਕਿ ਮੌਜੂਦਾ ਤੱਥਾਂ ਤੇ ਹਾਲਾਤ ਮੁਤਾਬਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੌਮੀ ਸੁਰੱਖਿਆ ਐਕਟ ਤਹਿਤ ਨਜ਼ਰਬੰਦ ਰੱਖੇ ਜਾਣ ਵਾਸਤੇ ਪੇਸ਼ ਦਲੀਲ ਕਾਫੀ ਹੈ। ਗ੍ਰਹਿ ਵਿਭਾਗ ਪੰਜਾਬ ਨੇ 3 ਜੂਨ ਨੂੰ ਹੀ ਇਹ ਕੇਸ ਅੱਗੇ ਭੇਜ ਦਿੱਤਾ ਸੀ। ਭਾਈ ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ 1 ਸਾਲ ਲਈ ਵਧਾਈ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਨੇ 13 ਮਾਰਚ 2024 ਨੂੰ ਹੁਕਮ ਜਾਰੀ ਕੀਤੇ ਸਨ ਅਤੇ ਸੂਬਾ ਸਰਕਾਰ ਨੇ 24 ਮਾਰਚ 2024 ਨੂੰ ਹਰੀ ਝੰਡੀ ਦੇ ਦਿੱਤੀ ਸੀ। ਉਸ ਮਗਰੋਂ ਪੰਜਾਬ ਸਰਕਾਰ ਨੇ ਇਹ ਮਾਮਲਾ ਸਲਾਹਕਾਰੀ ਬੋਰਡ ਕੋਲ ਭੇਜਿਆ ਸੀ, ਜਿਸ ਦੀ ਸਿਫਾਰਿਸ਼ ਦੇ ਆਧਾਰ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਦਾ ਸਮਾਂ ਵਧਾ ਦਿੱਤਾ ਗਿਆ ਹੈ। ਵੇਰਵਿਆਂ ਅਨੁਸਾਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ 3 ਸਾਥੀਆਂ ਦੀ ਨਜ਼ਰਬੰਦੀ ਦੀ ਮਿਆਦ 24 ਜੁਲਾਈ ਨੂੰ ਖਤਮ ਹੋ ਰਹੀ ਸੀ, ਜਦੋਂ ਕਿ ਉਹਨਾਂ ਦੇ 6 ਹੋਰ ਸਾਥੀਆਂ ਦੀ ਨਜ਼ਰਬੰਦੀ 18 ਜੂਨ ਨੂੰ ਖਤਮ ਹੋਣੀ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਤੇ ਲੱਗੇ NSA ਦੀ ਮਿਆਦ 1 ਸਾਲ ਹੋਰ ਵਧਾਏ ਜਾਣ ਤੇ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਮੈਂ ਅਤੇ ਮੇਰੀ ਪਾਰਟੀ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ NSA ਦੇ ਵਾਅਦੇ ਦਾ ਸਖਤ ਵਿਰੋਧ ਕਰਦੇ ਹਾਂ, ਕਿਉਂਕਿ ਇਹ ਸੰਵਿਧਾਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਭਗਵੰਤ ਮਾਨ ਦੇ ਇਸ ਫੈਸਲੇ ਨੇ ਉਸ ਦਾ ਸਿੱਖ ਅਤੇ ਪੰਜਾਬ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ ਅਤੇ ਦਿਖਾਇਆ ਹੈ ਕਿ ਉਹ ਕਿਵੇਂ ਦਿੱਲੀ ਦੇ ਇਸ਼ਾਰਿਆਂ ਤੇ ਨੱਚਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਨਾਲ ਵਿਚਾਰਧਾਰਾ ਦੇ ਸਾਡੇ ਮਤਭੇਦ ਹੋਣ ਦੇ ਬਾਵਜੂਦ ਅਸੀਂ ਉਹਨਾਂ ਜਾਂ ਕਿਸੇ ਹੋਰ ਦੇ ਵਿਰੁੱਧ ਜ਼ਬਰ ਅਤੇ ਬੇਇਨਸਾਫੀ ਦਾ ਵਿਰੋਧ ਕਰਦੇ ਹਾਂ ਅਤੇ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਸਾਨੂੰ ਇਸ ਦੀ ਸਿਆਸੀ ਕੀਮਤ ਚੁਕਾਉਣੀ ਪਵੇ। ਇਹ ਉਹ ਸਿਧਾਂਤ ਹਨ ਜੋ ਸਾਡੇ ਮਹਾਨ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਖਾਏ ਹਨ। ਮੈਂ ਇਹਨਾਂ ਅਸੂਲਾਂ ਤੋਂ ਪਿੱਛੇ ਨਹੀਂ ਹਟਾਂਗਾ। ਸ਼੍ਰੋਮਣੀ ਅਕਾਲੀ ਦਲ ਸੂਬੇ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮਾਹੌਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਨੂੰ ਬਰਕਰਾਰ ਰੱਖਣ ਦੇ ਲਈ ਯਤਨਾਂ ਦੀ ਅਗਵਾਈ ਕਰਦਾ ਰਹੇਗਾ। ਸ਼ਾਂਤੀ ਅਤੇ ਫਿਰਕੂ ਸਦਭਾਵਨਾ ਤੋਂ ਬਿਨਾਂ ਕੋਈ ਤਰੱਕੀ ਅਤੇ ਖੁਸ਼ਹਾਲੀ ਨਹੀਂ ਹੋ ਸਕਦੀ ਅਤੇ ਸਾਡੀ ਪਾਰਟੀ ਇਸ ਸੰਬੰਧੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇਗੀ। ਇਸ ਦੇ ਨਾਲ ਹੀ ਅਸੀਂ NSA ਅਤੇ UAPA ਵਰਗੇ ਦਮਨਕਾਰੀ ਕਾਲੇ ਕਾਨੂੰਨਾਂ ਦਾ ਵੀ ਸਖਤ ਵਿਰੋਧ ਕਰਦੇ ਹਾਂ ਤੇ ਇਹ ਕਾਲੇ ਕਾਨੂੰਨ ਅਸਵੀਕਾਰਯੋਗ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ 317 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ। ਇਹ ਜਥਾ 21 ਜੂਨ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸੰਬੰਧੀ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਲਾਹੌਰ ਵਿਖੇ ਹੋਣ ਵਾਲੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੇ ਨਾਲ-ਨਾਲ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ 340 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ਾ ਲਗਵਾਉਣ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 317 ਨੂੰ ਵੀਜ਼ੇ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਵੱਲੋਂ 23 ਸ਼ਰਧਾਲੂਆਂ ਦੇ ਨਾਮ ਕੱਟ ਦਿੱਤੇ ਗਏ ਹਨ ਅਤੇ ਅੱਜ ਜਥੇ ਨਾਲ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਵੰਡੇ ਗਏ ਹਨ। ਇਹ ਜਥਾ 21 ਜੂਨ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਕੀਤਾ ਜਾਵੇਗਾ, ਜੋ ਕਿ 30 ਜੂਨ ਨੂੰ ਵਾਪਸ ਦੇਸ਼ ਪਰਤ ਆਵੇਗਾ। ਇਸ ਮੌਕੇ ਜਥੇ ਨਾਲ ਜਾਣ ਵਾਲੇ ਸ਼ਰਧਾਲੂ ਬੇहद ਖੁਸ਼ ਨਜ਼ਰ ਆਏ ਕਿ ਉਨ੍ਹਾਂ ਨੂੰ ਸਿੱਖ ਕੌਮ ਤੋਂ ਵਿਛੜੇ ਪਾਵਨ ਗੁਰਧਾਮਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਹੈ। ਦੂਜੇ ਪਾਸੇ ਜਿਹੜੇ ਸ਼ਰਧਾਲੂਆਂ ਦੇ ਵੀਜ਼ੇ ਕੱਟੇ ਗਏ ਹਨ, ਉਹ ਬੇहद ਨਿਰਾਸ਼ ਨਜ਼ਰ ਆਏ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਖਾਣ ਲਾਇਕ ਰੋਟੀ ਦੇ ਵਿੱਚੋਂ ਕੋਕਰੇਚ ਨਿਕਲਿਆ।
ਦਰਅਸਲ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਪੁਆਇੰਟ ਉੱਤੇ ਬਹੁਤ ਸਾਰੀਆਂ ਅਜਿਹੀਆਂ ਦੁਕਾਨਾਂ ਹਨ ਜਿਨ੍ਹਾਂ ਤੋਂ ਸਟੂਡੈਂਟਸ ਰੋਟੀ ਜਾਂ ਹੋਰ ਖਾਣੇ ਦੀ ਸਮੱਗਰੀ ਖਰੀਦਦੇ ਹਨ। ਪਰ ਅੱਜ ਦੁਪਹਿਰ ਜਦੋਂ ਇੱਕ ਵਿਦਿਆਰਥੀ ਵੱਲੋਂ ਖਾਣ ਲਈ ਥਾਲੀ ਲਈ ਗਈ ਤਾਂ ਉਸ ਦੇ ਵਿੱਚੋਂ ਕਾਕਰੋਚ ਨਿਕਲਿਆ, ਜਿਸ ਤੋਂ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਮੌਕੇ ਤੇ ਵਿਦਿਆਰਥੀਆਂ ਨੇ ਇਹਨਾਂ ਦੁਕਾਨਾਂ ਦੀ ਚੈਕਿੰਗ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਵੀ ਕਿਹਾ। ਜਦੋਂ ਅਧਿਕਾਰੀਆਂ ਨੇ ਦੁਕਾਨਾਂ ਅੰਦਰ ਚੈਕਿੰਗ ਕੀਤੀ ਤਾਂ ਜਿਹੜੀਆਂ ਸਬਜ਼ੀਆਂ ਇੱਥੋਂ ਪ੍ਰਾਪਤ ਹੋਈਆਂ ਉਹਨਾਂ ਵਿੱਚ ਵੀ ਉੱਲੀ ਲੱਗੀ ਹੋਈ ਪਾਈ ਗਈ ਅਤੇ ਕਈਆਂ ਵਿੱਚ ਸੁੰਡ ਨਜ਼ਰ ਆਈ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਜੇਕਰ ਯੂਨੀਵਰਸਿਟੀ ਜਲਦ ਇਸ ਤੇ ਕੋਈ ਕਾਰਵਾਈ ਨਹੀਂ ਕਰੇਗੀ ਤਾਂ ਫਿਰ ਅਸੀਂ ਖੁਦ ਕਾਰਵਾਈ ਲਈ ਮਜਬੂਰ ਹੋਵਾਂਗੇ। ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕਰਦਾ ਤਾਂ ਅੱਜ ਅਜੇ ਦੁਕਾਨਾਂ ਬੰਦ ਕੀਤੀਆਂ ਹਨ, ਅਗਲੇ ਦਿਨਾਂ ਵਿੱਚ ਫਿਰ ਸਟੂਡੈਂਟ ਸੈਂਟਰ ਬੰਦ ਕੀਤਾ ਜਾਵੇਗਾ। ਉਧਰ ਯੂਨੀਵਰਸਿਟੀ ਦੇ ਚੈਕਿੰਗ ਕਰਨ ਆਏ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ ਅਤੇ ਕੇਵਲ ਇਹ ਕਿਹਾ ਕਿ ਅਸੀਂ ਚੈਕਿੰਗ ਕਰਕੇ ਆਪਣੀ ਰਿਪੋਰਟ ਦੇ ਦੇਵਾਂਗੇ। ਕੌਮੀ ਪ੍ਰੀਖਿਆ ਏਜੰਸੀ NTA ਵੱਲੋਂ ਕਰਵਾਈ UGC ਨੈਟ ਰੱਦ ਹੋਣ ਤੋਂ ਇੱਕ ਦਿਨ ਬਾਅਦ ਸਿੱਖਿਆ ਮੰਤਰਾਲੇ ਦੇ ਅਧਿਕਾਰੀ ਨੇ ਅੱਜ ਕਿਹਾ ਕਿ ਪ੍ਰੀਖਿਆ ਸੰਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਸੀ, ਪਰ ਪ੍ਰਾਪਤ ਸੂਚਨਾ ਦੇ ਆਧਾਰ ਤੇ ਮੰਤਰਾਲੇ ਨੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੁਦ ਇਸ ਨੂੰ ਰੱਦ ਕਰ ਦਿੱਤਾ ਹੈ। ਸਿੱਖਿਆ ਮੰਤਰਾਲੇ ਦੇ ਸੰਯੁਕਤ ਸਕੱਤਰ ਗੋਬਿੰਦ ਜੈਸਵਾਲ ਨੇ ਕਿਹਾ ਕਿ ਸੂਚਨਾ ਵੇਰਵੇ ਸਾਂਝੇ ਨਹੀਂ ਕੀਤੇ ਜਾ ਸਕਦੇ ਕਿਉਂਕਿ ਮਾਮਲਾ CBI ਨੂੰ ਸੌਂਪ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।